ਲੰਘੇ ਦਿਨੀ ਕੈਨੇਡਾ ਦੇ ਵਿੱਚ ਵੁੱਡਸਟਾਕ ਦੇ ਇਲਾਕਿਆਂ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੇ ਨਾਲ ਇੱਕ ਸਿਰਫਿਰੇ ਨੇ ਬਦਤਮੀਜ਼ੀ ਕੀਤੀ। ਨਸਲੀ ਵਿਤਕਰਾ ਕਰਨ ਦੀ ਇਹ ਵੀਡੀਓ ਲਗਾਤਾਰ ਸਾਹਮਣੇ ਆਈ ਤੇ ਲੋਕਾਂ ਨੇ ਇਸ ਬੰਦੇ ਨੂੰ ਲਾਹਣਤਾਂ ਵੀ ਪਾਈਆਂ। ਪਰ ਹੁਣ ਇੱਕ ਰਿਪੋਰਟ ਵੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ, ਜਿਸ ਦੇ ਤਹਿਤ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਿਪੋਰਟ ਦੇ ਮੁਤਾਬਕ 65% ਸਿੱਖ ਕੈਨੇਡੀਅਨ ਨੇ ਜਿਹੜੇ ਉਹਨਾਂ ਨੂੰ ਨਫ਼ਰਤ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ। ਵਰਲਡ ਸਿੱਖ ਆਰਗੇਨਾਈਜੇਸ਼ਨ WSA ਵੱਲੋਂ ਜਿਹੜੀ ਜਾਰੀ ਕੀਤੀ ਗਈ ਕੈਨੇਡਾ ਦੇ ਵਿੱਚ ਸਿੱਖ ਵਿਰੋਧੀ ਨਫ਼ਰਤ ਨੂੰ ਸਮਝਣਾ ਅਤੇ ਹੱਲ ਕਰਨਾ 78 ਪੰਨਿਆਂ ਦੀ ਰਿਪੋਰਟ ਅਤੇ ਇਸ ਰਿਪੋਰਟ ਨੇ ਦੇਸ਼ ਦੇ ਵਿੱਚ ਵੱਧ ਰਹੇ ਨਸਲੀ ਵਿਤਕਰੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸਰਵੇਖਣ ਦੇ ਹੈਰਾਨੀਜਨਕ ਅੰਕੜੇ ਜਨਵਰੀ ਤੇ ਮਾਰਚ 2025 ਦੇ ਦਰਮਿਆਨ 1600 ਤੋਂ ਵੱਧ ਜਿਹੜੇ ਸਿੱਖ ਕੈਨੇਡੀਅਨ ਨੇ ਉਹਨਾਂ ਦੇ ਕੀਤੇ ਗਏ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 80% ਲੋਕਾਂ ਦਾ ਇਹ ਮੰਨਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਸਿੱਖਾਂ ਦੇ ਵਿਰੁੱਧ ਜਿਹੜੀ ਨਫ਼ਰਤ ਹੈ ਅਤੇ ਵਿਤਕਰਾ ਹੈ ਇਹਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਦੇ ਮੁਤਾਬਕ 65% ਲੋਕਾਂ ਨੇ ਇਹ ਗੱਲ ਮੰਨੀ ਹੈ ਕਿ ਉਹਨਾਂ ਨੂੰ ਜਨਤਕ ਥਾਵਾਂ ਦੇ ਉੱਤੇ ਜ਼ਬਾਨੀ ਤੌਰ ਤੇ ਤੰਗ ਪਰੇਸ਼ਾਨ ਵੀ ਕੀਤਾ ਗਿਆ। ਨਫ਼ਰਤ ਦੇ ਮੁੱਖ ਕਾਰਨ ਜਿਹੜੇ ਨੇ ਕੈਨੇਡੀਅਨ ਰੇਸ ਰਿਲੇਸ਼ਨਸ ਫਾਊਂਡੇਸ਼ਨ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਇਸ ਅਧਿਐਨ ਨੇ ਨਸਲਵਾਦ, ਵਿਦੇਸ਼ੀਆਂ ਪ੍ਰਤੀ ਡਰ ਅਤੇ ਭਾਰਤ ਨਾਲ ਜੁੜੀ ਗਲਤ ਜਾਣਕਾਰੀ ਨੂੰ ਸਿੱਖ ਵਿਰੋਧੀ ਭਾਵਨਾਵਾਂ ਦੇ ਮੁੱਖ ਕਾਰਕਾਂ ਵਜੋਂ ਉਭਾਰਿਆ ਪਛਾਣਿਆ। ਮੁੱਖ ਕਾਰਕ ਜਿਵੇਂ ਆਪਾਂ ਕਹਿੰਦੇ ਆ, ਰਿਪੋਰਟ ਦੇ ਵਿੱਚ ਸਿੱਖ ਵਿਰੋਧੀ ਨਫ਼ਰਤ ਨੂੰ ਅਜਿਹੇ ਪੱਖਪਾਤ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਜੋ ਕਿਸੇ ਵਿਅਕਤੀ ਦੀ ਸਿੱਖ ਪਛਾਣ, ਦਿੱਖ, ਵਿਸ਼ਵਾਸਾਂ ਜਾਂ ਉਹਨਾਂ ਦੀ ਵਕਾਲਤ ਕਰਕੇ ਪੈਦਾ ਹੁੰਦਾ ਹੈ। ਸਰੀ ਦੇ ਵਿੱਚ ਵਿਸ਼ੇਸ਼ ਚਰਚਾ ਇਸ ਰਿਪੋਰਟ ਦੇ ਸੰਬੰਧ ਦੇ ਵਿੱਚ ਵੀ ਰੱਖੀ ਗਈ ਹੈ ਤੇ ਇਸ ਰਿਪੋਰਟ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਚਰਚਾ ਜਿਹੜੀ ਆਲਮੀ ਪੱਧਰ ਤੇ ਛਿੜ ਚੁੱਕੀ ਹੈ ਕਿ ਇਹੋ ਜਿਹੇ ਸਿਰਫਿਰਿਆਂ ਦੇ ਨਾਲ, ਨਸਲੀ ਵਿਤਕਰਾ ਕਰਨ ਵਾਲਿਆਂ ਦੇ ਨਾਲ ਆਖਿਰ ਸਿੱਝਣਾ ਕਿਵੇਂ ਹੈ। ਪਰ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੂੰ ਸਿਰ ਜੋੜ ਕੇ ਸੰਵਾਦ ਰਚਾਉਣੇ ਚਾਹੀਦੇ ਨੇ ਤੇ ਇਸ ਪ੍ਰਤੀ ਸੁਹਿਰਦ ਯਤਨ ਕਰਨੇ ਚਾਹੀਦੇ ਨੇ।